बड़ा चेता आउंदा है लाहौर सियां। सचमुच लाहौर सिखां दी राजनीतिक शक्ति दा सिखर, साडे सिख राज दे सुनहरी दौर दा गवाह, दुनिया दे किसी भी राज वास्ते प्रेरणा स्रोत सी। लाहौर जिथे महाराजा रणजीत सिंह दे 40 साल दे राज दौरान एक वार भी काल नहीं पिया, एक वार भी फिरकू दंगा फसाद नहीं होया, एक भी बंदे नूं मौत दी सज़ा नहीं दित्ती गई। लाहौर जो दिल्ली अते काबुल दे तख्तां विचाले अडोल खड़ा रहा। लाहौर जिसने कदी झुकना जां ईन मननी नहीं सिखी, जिस बारे दुनिया विच एक कहावत मशहूर है कि जिसने लाहौर नहीं वेखिया वो हाले जम्मिया ही नहीं। दुनिया दे होर देशां विच भी होर बड़े सोहने शहर हन, जिवें सिडनी, मैलबर्न, बीजिंग, टोरंटो, मास्को वगैरह वगैरह, पर किसी शहर बारे अजिही कहावत किते भी नहीं सुनी। पर जदों 1947 दा उजाड़ा ते बर्बादी आए, जिसनों 1947 दी आज़ादी कहा जाता है, 10 लाख लोग लाशां दे ढेर बन गए, करोड़ां लोग उजड़ गए, घरां दे घर पट्टे गए, अखां वਹਿੰਦੀਆਂ ਵਹਿੰਦੀਆਂ सब कुछ पराया हो गया, मिठे पानी दे खून जहरीले हो गए, सदियां तो सांझी कंध नाल वसदे गुआंढी अख दे फोर विच रंग वटा के दुश्मन हो गए, अणगिणत मावां भैणां दे बलात्कार कीते गए, कुड़ियां नूं नंगियां करके जलूस कड्ढे गए, सदियां तो पाई पाई जोड़ के बनाईयां जमीनां जायदादां दे मालकां नूं मुल्क दे हाकमां ने अख दे फोर विच सब कुछ छड्ड जाण दा हुक्म दे दित्ता। तकड़े दा सत्ती 20 पंजाब उजड़ गया, लुटिया पुटिया गया, कखों होला हो गया। ਜਿਹੜਾ ਬਾਪੂ ਕਹਿੰਦਾ ਸੀ ਵੰਡ ਮੇਰੀ ਲਾਸ਼ ਤੇ ਹੋਵੇਗੀ, ਉਹ ਜਿਉਂਦਾ ਜਾਗਦਾ ਫਿਰ ਰਿਹਾ ਸੀ। ਪੰਜਾਬ ਨੂੰ ਦੋਹਾਂ ਲੱਤਾਂ ਤੋਂ ਫੜ ਕੇ ਵਿਚਾਲਿਓਂ ਚੀਰ ਦਿੱਤਾ ਗਿਆ। ਕਿਸੇ ਹਾਕਮ ਨੂੰ ਰੱਤੀ ਭਰ ਵੀ ਤਰਸ ਨਾ ਆਇਆ, ਕਿਸੇ ਹਾਕਮ ਦੀ ਅੱਖ ਚੋਂ ਹੰਝੂ ਦਾ ਇੱਕ ਵੀ ਤੁਪਕਾ ਨਹੀਂ ਡਿੱਗਿਆ। ਸਭ ਹਾਕਮਾਂ ਗਾਂਧੀ, ਨਹਿਰੂ, ਪਟੇਲ ਦੇ ਚਿਹਰਿਆਂ ਤੇ ਰੌਣਕ ਸੀ, ਪਰ ਪੰਜਾਬ ਦੇ ਚਿਹਰੇ ਦੀ ਰੌਣਕ ਹਾਕਮਾਂ ਦੇ ਪੈਨ ਦੀਆਂ ਚੰਦ ਕੁ ਲਕੀਰਾਂ ਨੇ ਮਾਤਮ ਵਿੱਚ ਬਦਲ ਦਿੱਤੀ। ਸਾਡਾ ਲਾਹੌਰ ਸਾਥੋਂ ਵੱਖ ਕਰ ਦਿੱਤਾ ਗਿਆ। ਜਿਹੜਾ ਲਾਹੌਰ ਸਾਡੇ ਦੁੱਖਾਂ ਸੁੱਖਾਂ, ਤੱਤੀਆਂ ਠੰਡੀਆਂ ਹਵਾਵਾਂ, ਸਾਡੇ ਜੰਮਣੇ ਮਰਨੇ ਤੇ ਹਾਵਾਂ ਤੇ ਹੋਕਿਆਂ ਦਾ ਸ਼ਰੀਕ ਸੀ, ਉਸ ਨੂੰ ਬੇਗਾਨਾ ਕਰ ਦਿੱਤਾ ਗਿਆ। ਲਾਹੌਰ ਧਾਹਾਂ ਮਾਰ ਕੇ ਬੜਾ ਰੋਇਆ, ਹਾਕਮਾਂ ਦੇ ਬੜੇ ਤਰਲੇ ਪਾਏ, ਪਰ ਹਾਕਮ ਪੰਜਾਬ ਦੇ ਉਜਾੜੇ ਨੂੰ ਅੱਖੋਂ ਓਹਲੇ ਕਰਕੇ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ। ਇਕੱਲਾ ਲਾਹੌਰ ਹੀ ਨਹੀਂ, ਸਾਡਾ ਨਨਕਾਣਾ ਸਾਹਿਬ, ਸਾਡਾ ਹਸਨ ਅਬਦਾਲ ਪੰਜਾ ਸਾਹਿਬ, ਸਾਡੀ ਰਾਵਲਪਿੰਡੀ, ਸਾਡਾ ਝੰਗ ਸਿਆਲ, ਸਾਡਾ ਲਾਇਲਪੁਰ, ਸਾਡਾ ਸਿਆਲਕੋਟ ਕਿਉਂ ਵੱਖ ਕਰ ਦਿੱਤੇ ਗਏ ਸਾਥੋਂ? ਕਿਉਂ ਸਿਰਫ ਤੇ ਸਿਰਫ ਪੰਜਾਬ ਅਤੇ ਬੰਗਾਲ ਦੀ ਹੀ ਵੰਡ ਜ਼ਰੂਰੀ ਸੀ? ਸਰਹੱਦ ਤਾਂ ਗੁਜਰਾਤ ਅਤੇ ਰਾਜਸਥਾਨ ਦੀ ਵੀ ਲੱਗਦੀ ਸੀ, ਉਹ ਕਿਉਂ ਨਾ ਵੰਡੇ ਗਏ? ਜਾਂ ਸਿਰਫ ਪੰਜਾਬ ਅਤੇ ਬੰਗਾਲ ਦੇ ਆਜ਼ਾਦੀ ਪ੍ਰਵਾਨਿਆਂ ਦੀ ਸੂਰਮਤਾਈ ਦਾ ਬਦਲਾ ਲੈਣ ਵਾਸਤੇ ਇਹ ਦੋਵੇਂ ਸੂਬੇ ਚੀਰ ਦਿੱਤੇ ਗਏ? ਮਾਫ ਕਰਨਾ, ਵੰਡੇ ਨਹੀਂ, ਚੀਰ ਦਿੱਤੇ ਗਏ ਹਨ ਵਿਚਾਲਿਓਂ। ਕੀ ਗੁਜਰਾਤ ਅਤੇ ਰਾਜਸਥਾਨ ਵਿੱਚ ਹਿੰਦੂ ਤੇ ਮੁਸਲਮਾਨ ਦੋ ਕੌਮਾਂ ਨਹੀਂ ਸਨ? ਫਿਰ ਉੱਥੇ ਇਹ ਸਿਧਾਂਤ ਲਾਗੂ ਕਿਉਂ ਨਾ ਹੋਇਆ? ਇਹ ਸਿਧਾਂਤ ਸਿਰਫ ਪੰਜਾਬ ਦੇ ਹਿੱਸੇ ਹੀ ਕਿਉਂ ਆਇਆ? ਬਾਬੇ ਨਾਨਕ ਦਾ ਬੁਢਾਪੇ ਸਮੇਂ ਖੇਤੀ ਕਰਨ ਵਾਲਾ ਸਥਾਨ ਕਰਤਾਰਪੁਰ ਸਾਹਿਬ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੂਰ ਹੈ। ਕਿੰਨੇ ਸਾਲਾਂ ਤੋਂ ਸਿੱਖ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਇਸ ਗੁਰਦੁਆਰੇ ਦੇ ਦਰਸ਼ਨਾਂ ਵਾਸਤੇ ਖੁੱਲ੍ਹ ਦਿੱਤੀ ਜਾਵੇ, ਪਰ ਹਾਕਮ ਤਾਂ ਹਾਕਮ ਹੁੰਦੇ ਹਨ, ਕਦੇ ਕਿਸੇ ਪਾਰਟੀ ਦੇ ਹਾਕਮ ਤੇ ਕਦੇ ਕਿਸੇ ਪਾਰਟੀ ਦੇ ਹਾਕਮ, ਕਿਸੇ ਤੇ ਵੀ ਜੂੰ ਨਹੀਂ ਸਰਕਦੀ। ਪਤਾ ਹੈ ਕਿਉਂ? ਕਿਉਂਕਿ ਸਾਡੇ ਕੋਲ ਲਾਹੌਰ ਨਹੀਂ, ਸਾਡਾ ਤਖਤ ਨਹੀਂ ਰਿਹਾ। ਅੱਜ ਅਸੀਂ ਸਿੱਖ ਜਿੰਨੀਆਂ ਕੁ ਮੁਸ਼ਕਿਲਾਂ ਆਪਣੀ ਕੌਮ ਵਾਸਤੇ ਮਹਿਸੂਸ ਕਰਦੇ ਹਾਂ, ਉਹਨਾਂ ਸਾਰੀਆਂ ਦਾ ਸਬੰਧ ਕਿਤੇ ਨਾ ਕਿਤੇ ਲਾਹੌਰ ਨਾਲ ਹੈ। ਚਾਹੇ ਬੋਲੀ ਹੋਵੇ, ਚਾਹੇ ਪਛਾਣ, ਖਾਣ ਪੀਣ, ਰਾਜਨੀਤੀ, ਧਰਮ, ਗਾਇਕੀ, ਸਾਹਿਤ, ਹਰ ਚੀਜ਼ ਤੇ ਲਾਹੌਰ ਖੁਸਨ ਦਾ ਅਸਰ ਪਿਆ ਹੈ। ਜਿਵੇਂ ਕਿ ਲਾਹੌਰ ਦੀ ਪੰਜਾਬੀ ਬੋਲੀ ਸਾਡੀ ਟਕਸਾਲੀ ਭਾਸ਼ਾ ਸੀ, ਮਿੱਠੀ ਜਿਵੇਂ ਖੰਡ ਮਿਸ਼ਰੀ ਦੀਆਂ ਡਲੀਆਂ, ਹਾਕਮਾਂ ਨੇ ਸਾਥੋਂ ਖੁਹਾ ਦਿੱਤੀ। ਜੇ ਮਨੋਵਿਗਿਆਨਿਕ ਤੌਰ ਤੇ ਵੇਖੀਏ ਤਾਂ ਸਾਡੇ ਸਿੱਖਾਂ ਕੋਲ 47 ਤੋਂ ਬਾਅਦ ਲਾਹੌਰ ਦਾ ਕੋਈ ਬਦਲ ਨਹੀਂ। ਲਾਹੌਰ ਤਖਤ ਦੇ ਸਿਰ ਤੇ ਅਸੀਂ ਕਾਬੁਲ ਅਤੇ ਕੰਧਾਰ ਦੇ ਤਖਤ ਜਾ ਹਿਲਾਏ। ਦਰਾਏ ਖੈਬਰ ਵਿੱਚ ਹਾਲੇ ਤੱਕ ਹਰੀ ਸਿੰਘ ਨਲੂਏ ਸ਼ੇਰ ਦੇ ਘੋੜਾਂ ਦੀਆਂ ਟੱਪਾਂ ਦੀ ਆਵਾਜ਼ ਸੁਣਦੀ ਹੈ। ਲਾਹੌਰ ਦੀ ਅਹਿਮੀਅਤ ਸਮਝਣ ਵਾਸਤੇ ਸਾਨੂੰ ਸਾਡਾ 500 ਸਾਲਾਂ ਦਾ ਇਤਿਹਾਸ ਵੇਖਣਾ ਅਤੇ ਸਮਝਣਾ ਪਵੇਗਾ। ਗੁਰੂ ਕਾਲ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਤੇ ਫਿਰ ਉਸ ਤੋਂ ਬਾਅਦ 47 ਤੱਕ ਵੀ ਸਾਡੀ ਲਾਹੌਰ ਨਾਲ ਬੜੀ ਸਾਂਝ ਰਹੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੰਜ ਨਾਂ ਦੇ ਸਥਾਨ ਤੇ ਸਿੰਘਾਂ ਸਿੰਘਣੀਆਂ ਨੂੰ ਦਿੱਤੇ ਹੌਲਨਾਕ ਤਸੀਹੇ, ਮਾਵਾਂ ਦੇ ਗਲਾਂ 'ਚ ਟੋਟੇ ਕਰਕੇ ਪਾਏ ਉਹਨਾਂ ਦੇ ਬੱਚੇ, ਰੋਜ਼ ਦਾ ਸਵਾ ਮਨ ਪੀਣਾ ਪੀਂਦੀਆਂ ਸਿੰਘਣੀਆਂ, ਖੰਨਾ ਭਰ ਰੋਟੀ ਖਾ ਕੇ ਵਾਹਿਗੁਰੂ ਦਾ ਸ਼ੁਕਰ ਕਰਦੀਆਂ ਤੇ ਭਾਣੇ ਵਿੱਚ ਰਹਿੰਦੀਆਂ ਮਾਤਾਵਾਂ। ਫਿਰ ਉਸੇ ਹੀ ਲਾਹੌਰ ਵਿੱਚ ਅਸੀਂ ਆਪਣਾ ਝੰਡਾ ਲਹਿਰਾਇਆ ਅਤੇ ਸਿੱਖਾਂ ਦੀ ਇਸ ਕਤਲਗਾਹ ਨੂੰ ਸਿੱਖਾਂ ਦੀ ਸ਼ਕਤੀ ਦੇ ਸਿਖਰ ਵਿੱਚ ਤਬਦੀਲ ਕਰ ਦਿੱਤਾ। ਲਾਹੌਰ ਨਾਲ ਸਿੱਖਾਂ ਦੀ ਸਾਂਝ ਕਦੇ ਟੁੱਟ ਨਹੀਂ ਸਕਦੀ, ਕਦੇ ਨਹੀਂ ਭੁਲਾਈ ਜਾ ਸਕਦੀ। ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਨਵੀਂ ਪੀੜ੍ਹੀ ਦੀ, ਕਿ ਇਹ ਨਿਰਮੋਹੇ ਹੋ ਗਏ ਹਨ, ਇਹ ਸੱਭਿਆਚਾਰ ਨੂੰ ਭੁੱਲ ਗਏ, ਇਹ ਵਿਰਸਾ ਭੁੱਲ ਗਏ। ਜੇ ਤਹਿ ਤੱਕ ਜਾਈਏ ਤਾਂ ਇਹ ਸਭ ਕੁਝ ਵੀ ਸਾਥੋਂ ਲਾਹੌਰ ਖੁੱਸ ਜਾਣ ਦਾ ਹੀ ਨਤੀਜਾ ਹੈ। ਸਿਆਸੀ ਸ਼ਕਤੀ ਖੁੱਸ ਜਾਣ ਤੋਂ ਬਾਅਦ, ਬੋਲੀ ਖੁੱਸ ਜਾਣ ਤੋਂ ਬਾਅਦ ਅਸੀਂ ਆਪਣੀ ਲਾਹੌਰੀ ਤਹਿਜ਼ੀਬ ਵੀ ਗਵਾ ਲਈ।
ਲਾਹੌਰ ਨੇ ਅੱਜ ਵੀ ਆਪਣਾ ਸਾਧ ਮੁਰਾਦਾ ਜੀਵਨ ਤੇ ਉਹੀ ਸੰਗਾਂ ਸ਼ਰਮਾਂ ਨਹੀਂ ਛੱਡੀਆਂ। ਲਾਹੌਰ ਨੇ ਅੱਜ ਵੀ ਹੱਥਾਂ ਨਾਲ ਕਿਰਤ ਕਰਨੀ ਨਹੀਂ ਛੱਡੀ। ਲਾਹੌਰ ਅੱਜ ਵੀ ਵਿਹਲੜ ਜਾਂ ਅਵਾਰਾਗਰਦ ਨਹੀਂ ਹੋਇਆ। ਇਹ ਲਾਹੌਰ ਦੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੈ। ਅੱਛਾ ਬਈ ਲਾਹੌਰ ਸਿਆਂ, ਸਦਾ ਚੜ੍ਹਦੀਆਂ ਕਲਾਂ ਵਿੱਚ ਰਹੇ, ਸੁਖੀ ਵਸੇ ਰਹਿੰਦੀ ਦੁਨੀਆ ਤੱਕ ਤੇਰੀ ਸ਼ਾਨ ਇਵੇਂ ਹੀ ਰਹੇ, ਸਦਾ ਇਵੇਂ ਸਲਾਮਾਂ ਹੁੰਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।